ਸਥਿਤੀ ਉੱਥੇ ਆਮ ਲੋਕਾਂ ਦੇ ਲਈ ਹੁਣ ਕਾਫੀ ਮਾੜੀ ਜਿਹੜੀ ਆ ਉਹ ਹੁੰਦੀ ਜਾ ਰਹੀ ਹੈਗੀ ਆ। ਸੀਜ਼ ਫਾਇਰ ਦੀਆਂ ਗੱਲਾਂ ਆਪਾਂ ਦੇਖਿਆ ਵੀ ਪਿਛਲੇ ਹਫ਼ਤੇ ਵੀ ਜਿਹੜੀਆਂ ਚੱਲੀਆਂ, ਪਰ ਉਸ ਦੇ ਬਾਵਜੂਦ ਵੀ ਜਿਹੜੀ ਸੀਜ਼ ਫਾਇਰ ਦੇ ਦੌਰਾਨ ਵੀ ਆਪਾਂ ਦੇਖਿਆ ਵੀ ਹਮਲੇ ਜਿਹੜੇ ਉਹ ਹੁੰਦੇ ਰਹੇ। ਆਮ ਲੋਕਾਂ ਨੂੰ ਉੱਥੋਂ ਨਿਕਲਣ ਦੇ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਜਿਹੜੀ ਇੱਕ ਵਾਰੀ ਫੇਰ ਇਹ ਖਬਰ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ ਵੀ ਨੈਗੋਸੀਏਸ਼ਨ ਗੱਲਬਾਤ ਆਪਸ ਦੇ ਵਿੱਚ ਦੁਬਾਰਾ ਤੁਰੀ ਆ ਤੇ ਇਵੈਕੂਏਸ਼ਨ ਰਾਊਟਸ ਦੇ ਉੱਤੇ ਸ਼ਾਇਦ ਜਿਹੜੀ ਉਹ ਸੀਜ਼ ਫਾਇਰ ਉਹ ਹੋ ਸਕਦੀ ਹੈਗੀ ਆ। ਸੋ ਵੀ ਤਾਂ ਜੋ ਲੋਕਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਜਾਵੇ। ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਉਹ ਵਾਰ-ਵਾਰ ਇਹ ਕਹਿ ਰਿਹਾ ਵੀ ਲੋਕਾਂ ਨੂੰ ਯੂਰਪੀਅਨ ਸੰਘ ਦੇ ਵਿੱਚ ਜਾਣ ਦੇ ਲਈ, ਯੂਕਰੇਨੀ ਲੋਕਾਂ ਨੂੰ ਉੱਥੇ ਤੱਕ ਨਿਕਲ ਜਾਣ ਦੇ ਲਈ, ਇਵੈਕੂਏਟ ਕਰਨ ਦੇ ਲਈ ਰਾਹ ਜਿਹੜਾ ਆ ਉਹ ਸਾਫ਼ ਹੋਣਾ ਚਾਹੀਦਾ ਆ। ਕਹਿੰਦੇ ਸਿਵਿਲੀਅਨਸ ਸ਼ੁੱਡ ਬੀ ਅਲਾਉਡ ਟੂ ਰੀਚ ਯੂਰਪੀਅਨ ਯੂਨੀਅਨ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਜੇ ਸਮਝੌਤਾ ਕਿਸੇ ਪਾਸੇ ਹੁੰਦਾ ਤੇ ਸ਼ਾਇਦ ਲੋਕ ਬਚ ਜਾਣ, ਪਰ ਨਹੀਂ, ਆਲਰੇਡੀ ਸੈਂਕੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਲੋਕ ਇਸ ਜੰਗ ਦੇ ਚੱਲਦਿਆਂ ਮਰ ਚੁੱਕੇ। ਜੀ, ਸੋ ਨਵੀਆਂ ਖਬਰਾਂ ਦੇ ਮੁਤਾਬਕ ਬਹੁਤ ਸਾਰੇ ਯੂਕਰੇਨੀਅਨ ਲੋਕ ਮੈਰੀਪੋਲ, ਬੌਂਸਵਾਖਾ ਤੇ ਕੀਵ ਇਹ ਸ਼ਹਿਰਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਫਸੇ ਹੋਏ ਹੈਗੇ ਆ। ਕੈਪੀਟਲ ਨੂੰ ਪੂਰੀ ਤਰ੍ਹਾਂ ਬੰਬਾਰਡ ਕੀਤਾ ਜਾ ਰਿਹਾ ਰਸ਼ੀਆ ਦੀਆਂ ਫੌਜਾਂ ਵੱਲੋਂ। 15 ਲੱਖ ਰਿਫਿਊਜੀ ਆਲਰੇਡੀ ਯੂਕਰੇਨ ਨੂੰ ਛੱਡ ਕੇ ਚਲੇ ਗਏ ਹੈਗੇ ਆ। ਪੂਰੇ ਦਾ ਪੂਰਾ ਸ਼ਹਿਰ ਅੰਡਰ ਸੀਜ਼ ਹੈਗੇ ਆ। ਇਹ ਮਾਰੀਉਪੋਲ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਆ, ਬੋਲਨੋਵਾਖਾ ਤੇ ਜੇ ਹੁਣ ਤੱਕ ਦੱਸਦੇ ਜਾਈਏ 360 ਲੋਕਾਂ ਦੀ ਮੌਤ ਹੋ ਚੁੱਕੀ ਆ ਰਸ਼ੀਆ ਦੀ ਇਨਵੇਜਨ ਜਦੋਂ ਤੋਂ ਸ਼ੁਰੂ ਹੋਈ ਸੀ ਫਰਵਰੀ 14 ਤੋਂ। ਪਰ UN ਨੇ ਦੱਸਿਆ ਵੀ 1123 ਸਿਵਲੀਅਨ ਮਰ ਚੁੱਕੇ ਹੈਗੇ ਆ ਤੇ 759 ਇੰਜਰਡ ਹੋ ਚੁੱਕੇ ਆ। ਯੂਰਪੀਅਨ ਯੂਨੀਅਨ ਇਹ ਐਕਸਪੈਕਟ ਕਰ ਰਿਹਾ ਵੀ 5 ਲੱਖ ਰਿਫਿਊਜੀ ਯੂਕਰੇਨ ਤੋਂ ਨਾਲ ਦੇ ਮੁਲਕਾਂ ਦੇ ਵਿੱਚ ਚਲੇ ਜਾਣਗੇ। ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ, ਮਾਲਡੋਵਾ, ਬੈਲਰੂਸ 'ਚ ਵੀ ਜਾ ਰਹੇ ਆ। ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਰਸ਼ੀਆ ਜੇ ਕੁਛ ਟਾਈਮ ਦੇ ਲਈ ਬੰਬਾਰਡਮੈਂਟ ਬੰਦ ਵੀ ਕਰਦਾ ਆ ਤੇ ਯੂਕਰੇਨ ਤੋਂ ਬਾਹਰ ਨੂੰ ਜਾਣ ਦਾ ਰਸਤਾ ਸਿੱਧਾ ਰਸ਼ੀਆ ਨੂੰ ਹੀ ਜਾਂਦਾ ਆ। ਬਾਕੀ ਪਾਸੇ ਸਾਰੇ ਉਹਨਾਂ ਨੇ ਰੋਕ ਕੇ ਰੱਖੇ ਹੋਏ ਹੈਗੇ ਆ। ਯੂਕਰੇਨ ਦੇ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੇ ਸੰਬੰਧ ਦੇ ਵਿੱਚ ਯੂਰਪੀਅਨ ਕਾਉਂਸਲ ਨੇ ਇਹ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਬਹੁਤ ਜਲਦੀ ਇਹਦੇ ਤੇ ਡਿਸੀਜਨ ਕਰ ਸਕਦੇ ਹੈਗੇ ਆ। ਡਿਫੈਂਸ ਮਿਨਿਸਟਰ ਜੀ, ਰਸ਼ੀਆ ਦੀ ਡਿਫੈਂਸ ਮਿਨਿਸਟਰ ਤੇ UN ਆਫੀਸ਼ੀਅਲਸ ਨੇ 3 ਵਾਰੀ ਮੀਟਿੰਗ ਕੀਤੀ ਆ। ਹੁਣ ਅੱਜ ਫੇਰ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਉਧਰ ਚੀਨ ਜਿਹੜਾ ਕਹਿ ਰਿਹਾ ਆ, ਕਹਿੰਦੇ ਵੀ ਸਾਡਾ ਜਿਹੜਾ ਸੰਬੰਧ ਰੂਸ ਦੇ ਨਾਲ ਪੱਥਰ ਵਰਗਾ ਆ, ਰੌਕ ਸੋਲਿਡ, ਵੀ ਟੁੱਟਣ ਦੇ ਕੋਈ ਅਸਾਰ ਨਹੀਂ ਆ। ਤੇ ਉਹਨਾਂ ਨੇ ਵਿੱਚ ਵਿਚੋਲਗਰੀ ਕਰਨ ਦੀ ਜਿਹੜੀ ਆ ਉਹ ਗੇਮ ਜਿਹੜੀ ਉਹ ਰੱਖੀ ਆ। ਕਹਿੰਦੇ ਵੀ ਜੇ ਤੁਸੀਂ ਚਾਹੁੰਦੇ ਆ ਤਾਂ ਅਸੀਂ ਤੁਹਾਡੇ ਦੋਨਾਂ ਦੇ ਦਰਮਿਆਨ ਗੱਲਬਾਤ ਜਿਹੜੀ ਆ ਉਹ ਕਰਵਾ ਸਕਦੇ ਆ, ਮੀਡੀਏਟ ਜਿਹੜੀ ਉਹ ਕਰ ਸਕਦੇ ਆ, ਵੀ ਅਸੀਂ ਪੀਸ ਮੇਕਰ ਦਾ ਕੰਮ ਕਰਾਂਗੇ। ਨਾਲ ਹੀ ਜਿਹੜਾ ਬੀਜਿੰਗ ਨੇ ਇਸ ਪੂਰੇ ਮਾਮਲੇ ਦੇ ਵਿੱਚ ਯੂਨਾਈਟਿਡ ਸਟੇਟਸ ਤੇ ਨਾਟੋ ਨੂੰ ਜਿਹੜਾ ਆ ਉਹ ਦੋਸ਼ ਲਾਇਆ ਆ ਵੀ ਇਹਨਾਂ ਦੇ ਕਰਕੇ ਇਹ ਜਿਹੜੀ ਵਾਰ ਆ ਉਹ ਬਣੀ ਹੈਗੀ ਆ। ਸੋ ਵਲਾਦੀਮੀਰ ਪੁਤਿਨ ਨੂੰ ਹੁਣ ਪੂਰਾ ਥਾਪੜਾ ਜਿਹੜਾ ਬੀਜਿੰਗ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਿਲ ਗਿਆ ਆ ਤੇ ਡਿਪਲੋਮੈਟਿਕ ਪੇਸਮੇਕਰ ਬਣਨ ਦੀ ਉਹਨਾਂ ਨੇ ਸਿਫਾਰਿਸ਼ ਜਿਹੜੀ ਉਸ ਦੇ ਵਿੱਚ ਰੱਖ ਦਿੱਤੀ ਹੈਗੀ ਆ। ਸੋ ਉਧਰ ਓਡੇਸਾ ਕਰਕੇ ਜਿਹੜਾ ਸ਼ਹਿਰ ਆ ਜਿੱਥੇ ਯੂਕਰੇਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆ, ਉੱਥੋਂ ਦੇ ਸਿਟੀ ਦੇ ਮੇਅਰ ਨੇ ਆਖਿਆ ਆ ਵੀ ਜਿਹੜਾ ਅਗਰੈਸਰ ਆ ਯਾਨੀ ਕਿ ਰੂਸੀ ਫੌਜਾਂ ਆ ਉਹ ਉਸ ਸ਼ਹਿਰ ਤੋਂ ਬਹੁਤਾ ਦੂਰ ਨਹੀਂ ਹੈਗੀਆਂ ਤੇ ਤੁਸੀਂ ਆਪਣੀਆਂ ਪਿਸਤੌਲਾਂ ਜਿਹੜੀਆਂ ਆ ਉਹ ਰੈਡੀ ਰੱਖੋ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਸਥਿਤੀ ਬਹੁਤ ਸਾਰੇ ਵੱਡੇ ਜਿਹੜੇ ਸ਼ਹਿਰਾਂ ਦੀ ਇੱਦਾਂ ਦੀ ਬਣੀ ਪਈ ਆ। ਇੱਕ ਬਹੁਤ ਕਰੂਸ਼ਲ ਕਹਿੰਦੇ ਬੰਦਰਗਾਹ ਹੈਗੀ ਆ ਓਡੇਸਾ ਦੇ ਵਿੱਚ, ਜੋ ਪੋਰਟ ਸਿਟੀ ਆ ਓਡੇਸਾ। ਆਲਰੇਡੀ ਆਪਾਂ ਦੇਖਿਆ ਵੀ ਯੂਕਰੇਨ ਦਾ ਜਿਹੜਾ ਕ੍ਰੀਮੀਆ ਦਾ ਇਲਾਕਾ ਆ ਉਹ ਕਾਫੀ ਵੱਡਾ ਇਲਾਕਾ ਸੀਗਾ। ਉਸ ਨੂੰ ਰੂਸ ਨੇ ਕਈ ਵਾਰੀ ਪਹਿਲਾਂ ਓਬਾਮਾ ਕਾਰਜਕਾਲ ਦੇ ਦੌਰਾਨ ਆਪਣੇ ਅਧੀਨ ਜਿਹੜਾ ਆ ਉਹ ਕਰ ਲਿਆ ਸੀ। ਉਹਦੇ ਨਾਲ ਵੀ ਜਿਹੜੀ ਬੰਦਰਗਾਹਾਂ ਉੱਥੇ ਸੀਗੀਆਂ ਉਸ ਦੇ ਉੱਤੇ ਕਬਜ਼ਾ ਜਿਹੜਾ ਰੂਸ ਦਾ ਹੋ ਗਿਆ ਸੀ। ਹੁਣ ਰੂਸ ਦਾ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿੱਧਰ ਯੂਕਰੇਨ ਦਾ ਬਾਰਡਰ ਲੱਗਦਾ ਆ ਰੂਸ ਦੇ ਨਾਲ ਨਾਲ, ਉਹਦੇ ਕਈ ਇਲਾਕੇ ਜਿਹੜੇ ਉਸਦੇ ਇਰਦ ਗਿਰਦ ਆ